ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 25 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇ ਟਿਰਕੇਣਾ 415-909-0503। ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਕੈਲੀਫੋਰਨੀਆ ਦੇ ਸ਼ਹਿਰ ਦੀ ਮੇਅਰ ਜਿਹੜੀ ਆ ਉਹ ਕਾਫੀ ਉਹਦਾ ਜਿਹੜਾ ਵਿਰੋਧ ਹੋ ਰਿਹਾ, ਕਿਉਂਕਿ ਉਹਨੇ ਇਹ ਕਿਹਾ ਵੀ ਜਿਹੜੇ ਲਾਸ ਐਂਜਲਸ ਦੇ ਗੈਂਗ ਆ ਕਿ ਤੁਸੀਂ ਆਪਸ 'ਚ ਹੀ ਤਾਂ ਲੜਦੇ ਰਹਿੰਦੇ ਆ, ਹੋਰ ਕਈ ਕੁਝ ਕਰਦੇ ਰਹਿੰਦੇ ਆ, ਵੀ ਜਿਹੜਾ ਸਭ ਤੋਂ ਵੱਡਾ ਗੈਂਗ ਆਈਸ ਆ ਉਹ ਤੁਹਾਡੇ ਸ਼ਹਿਰ ਦੇ ਵਿੱਚ ਐਂਟਰ ਹੋ ਗਿਆ ਤੇ ਤੁਸੀਂ ਉਸ ਨੂੰ ਕਿਉਂ ਫਾਈਟ ਨਹੀਂ ਕਰ ਰਹੇ ਹੈਗੇ। ਇਹ ਸਿੰਥੀਆ ਗੁੰਜ਼ਾਲਸ ਆ, ਲਾਸ ਐਂਜਲਸ ਦੇ ਲਾਗੇ ਇੱਕ ਸ਼ਹਿਰ ਹੈਗਾ ਛੋਟਾ ਜਿਹਾ, ਕੋਡੇ ਕਰਕੇ ਆ। ਉਸ ਦੀ ਜਿਹੜੀ ਵਾਈਸ ਮੇਅਰ ਆ, ਉਸ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਭਈ ਜਿੰਨੇ ਵੀ ਜਿਹੜੇ ਗੈਂਗ ਮੈਂਬਰਸ ਹੈਗੇ ਲਾਸ ਐਂਜਲਸ ਏਰੀਏ ਦੇ, ਤੇ ਤੁਸੀਂ ਹਰ ਇੱਕ ਨੂੰ ਟੈਗ ਕਰਦੇ ਰਹਿੰਦੇ ਆ ਕਲੇਮਿੰਗ ਹੁੱਡ ਤੇ ਹੋਰ ਜਿਹੜੇ ਹੁਣ ਤੁਹਾਡੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੈਂਗ ਆ, ਉਹਨਾਂ ਆਈਸ ਦੇ ਲਈ ਇਹ ਸ਼ਬਦ ਵਰਤਿਆ ਹੈਗਾ, ਉਹ ਐਂਟਰ ਹੋ ਗਿਆ ਤੇ ਤੁਸੀਂ ਕੀ ਕਰ ਰਹੇ ਆ। ਦੋ ਜਿਹੜੇ ਗੈਂਗ 18 ਸਟਰੀਟ ਤੇ ਇੱਕ ਫਲੋਰੈਂਸ ਕਰਕੇ ਜੋ ਗੈਂਗ ਆ, ਇਹਨਾਂ ਦੇ ਨਾਮ ਆ, ਇਹਨਾਂ ਨੂੰ ਹੁਣ ਸੋਸ਼ਲ ਮੀਡੀਆ ਦੇ ਵਿੱਚ ਲਿਖਿਆ। ਬਾਅਦ ਦੇ ਵਿੱਚ ਫਿਰ ਉਹਦਾ ਜਿਹੜਾ ਪ੍ਰੋਟੈਸਟ ਵੀ ਕਾਫੀ ਹੋਇਆ ਤੇ ਉਸਨੇ ਜਿਹੜੀ ਪੋਸਟ ਆ ਉਹ ਡਿਲੀਟ ਵੀ ਕਰ ਦਿੱਤੀ ਹੈਗੀ ਆ। ਪਰ ਇਹਦਾ ਜਿਹੜਾ ਹੁਣ ਦੁਨੀਆ ਦੀਆਂ ਅਖਬਾਰਾਂ, ਈਵਨ ਜਿਹੜੀ ਗਾਰਡੀਅਨ ਤੱਕ ਦੀ ਨਿਊਜ਼ਪੇਪਰ ਆ ਇੰਗਲੈਂਡ ਦੀ, ਉਹਨਾਂ ਨੇ ਵੀ ਇਹ ਸਟੋਰੀ ਰਨ ਕੀਤੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਮਿਲਪੀਟਸ ਦੀ ਜਿਹੜੀ ਇੱਕ ਜੇਲ੍ਹ ਹੈਗੀ ਹੈ, ਐਲਮਵੁੱਡ ਜੇਲ੍ਹ, ਉੱਥੇ ਕਹਿੰਦੇ ਵੀ ਪਲੇਨ ਕਲੋਥਸ ਆਈਸ ਦੇ ਅਫਸਰ ਆਏ ਤੇ ਉਹਨਾਂ ਨੇ ਜੇਲ੍ਹ ਦੀ ਲੌਬੀ ਦੇ ਵਿੱਚੋਂ ਇੱਕ ਬੰਦਾ ਡਿਟੇਨ ਕਰਕੇ ਜਿਹੜਾ ਉਹ ਲੈ ਗਏ ਹੈਗੇ ਆ। ਨੇਸ਼ਨ ਵਾਈਡ ਜਿਹੜੇ ਲੋਕ ਡਿਟੇਨ ਹੋ ਰਹੇ ਆ, ਉਹਨਾਂ ਵਿੱਚੋਂ 71% ਅਜਿਹੇ ਡਿਟੇਨੀਜ਼ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ। ਸੈਂਟਾ ਕਲਾਰਾ ਕਾਉਂਟੀ ਦੇ ਸ਼ੈਰਿਫ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਵੀ 3 ਪਲੇਨ ਕਲੋਥਸ ਆਈਸ ਆਫਿਸਰਸ ਉਹਨਾਂ ਨੂੰ ਉਹ ਡਿਟੇਨ ਕਰਕੇ ਲੈ ਗਏ ਜਦ ਉਹ ਬੰਦਾ ਜੇਲ੍ਹ ਚੋਂ ਜਿਹੜਾ ਉਹ ਛੱਡ ਰਿਹਾ ਸੀਗਾ। ਉਹਦੀ ਘਰਵਾਲੀ ਬਾਹਰ ਉਹਨੂੰ ਪਿਕ ਕਰਨ ਲਈ ਵੇਟ ਕਰ ਰਹੀ ਸੀਗੀ ਤੇ ਇਹ ਵਿਚਾਲੇ ਹੀ ਆ ਕੇ ਲੌਬੀ ਚੋਂ ਹੀ ਬੰਦੇ ਨੂੰ ਜਿਹੜਾ ਉਹ ਕਹਿੰਦੇ ਵੀ ਸਕੂਪ ਕਰਕੇ ਲੈ ਗਏ ਆ। ਮਰਕਰੀ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਦੀ ਰਿਪੋਰਟ ਜਿਹੜੀ ਉਹ ਸ਼ੇਅਰ ਕੀਤੀ ਸੀ। ਮੈਰੀਬਲ ਮੈਸਾ ਜਿਹੜੀ ਇਸ ਬੰਦੇ ਦੀ ਜਿਹੜੀ ਵਾਈਫ ਆ, ਉਹਦੇ ਦੁਆਰਾ ਇਹ ਜਿਹੜੀ ਜਾਣਕਾਰੀ ਆ ਉਹ ਜਾਣਕਾਰੀ ਸਾਂਝੀ ਕੀਤੀ ਗਈ ਸੀਗੀ ਤੇ ਕਹਿੰਦੇ ਵੀ ਹੁਣ ਇਸ ਬੰਦੇ ਨੂੰ ਫੈਡਰਲ ਕਸਟਡੀ ਬੇਕਰਸਫੀਲਡ ਦੇ ਵਿੱਚ ਲਿਜਾ ਕੇ ਰੱਖਿਆ ਗਿਆ ਹੈਗਾ। ਕਹਿੰਦੇ ਵੀ ਹੁਣ ਤੱਕ 4 ਅਜਿਹੇ ਮਾਮਲੇ ਹੋ ਚੁੱਕੇ ਨੇ ਸੈਂਟਾ ਕਲਾਰਾ ਕਾਉਂਟੀ ਦੀ ਕਸਟਡੀ ਦੇ ਵਿੱਚੋਂ, ਜਿੱਥੇ ਆਈਸ ਵਾਲੇ ਆਏ ਆ ਤੇ 4 ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਲੋਕਾਂ ਨੂੰ ਇਹ ਜਿਹੜੇ ਕੈਦੀ ਸੀਗੇ ਜੋ ਛੁੱਟ ਕੇ ਸ਼ਾਇਦ ਬਾਹਰ ਜਾ ਰਹੇ ਸੀ, ਮੇਬੀ ਬੇਲ ਤੇ ਬਾਹਰ ਨਿਕਲੇ ਹੋਣ ਜਾਂ ਜੋ ਵੀ ਕਾਰਵਾਈ ਉਹਨਾਂ ਦੀ ਚੱਲ ਰਹੀ ਸੀ, ਉਸ ਪ੍ਰੋਸੈਸ ਦੌਰਾਨ ਉਹਨਾਂ ਨੂੰ ਲੌਬੀ ਚੋਂ ਹੀ ਡਿਟੇਨ ਕਰਕੇ ਜਿਹੜੇ ਉਹ ਲੈ ਗਏ ਹੈਗੇ ਆ। ਸੋ ਸੈਂਟਾ ਕਲਾਰਾ ਕਾਉਂਟੀ ਦੇ ਆਫਿਸ ਨੇ ਕਹਿੰਦੇ ਲੰਬੀ ਚੌੜੀ ਇੱਕ ਸਟੇਟਮੈਂਟ ਇਸ ਦੇ ਬਾਬਤ ਜਿਹੜੀ ਉਹ ਜਾਰੀ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਲੋਕਲ ਲਾ ਐਨਫੋਰਸਮੈਂਟ ਤੇ ਕਹਿੰਦੇ ਵੀ ਕੁਝ ਜਿਹੜੇ ਰਿਕਾਰਡਿੰਗ ਸੈਂਚੁਰੀ ਲਾਜ਼ ਨੂੰ ਲੈ ਕੇ ਕੋਈ ਚੀਜ਼ਾਂ ਕਰ ਸਕਦੀ ਹੈ, ਕਈ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦੀ। ਸ਼ੈਰਿਫ ਦੀ ਸਟੇਟਮੈਂਟ ਦੇ ਵਿੱਚ ਕਹਿੰਦੇ ਵੀ ਸਾਨੂੰ ਪਤਾ ਆ ਵੀ ਇਸ ਕਰਕੇ ਡਿਸਟ੍ਰੈਸ ਬਹੁਤ ਜਿਹੜਾ ਉਹ ਹੋ ਰਿਹਾ ਆ
ਤੇ ਅਸੀਂ ਲੀਗਲੀ ਓਬਲੀਗੇਟਡ ਆ ਵੀ ਇਦਾਂ ਦੀ ਜਿਹੜੀ ਜਾਣਕਾਰੀ ਆ, ਪਬਲਿਕ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਵੇ, ਉਹ ਦਿੱਤੀ ਜਾਵੇ। ਫੈਮਿਲੀ, ਫਰੈਂਡਸ ਤੇ ਹੋਰ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ, ਕੋਈ ਵੀ ਆ, ਤੇ ਉਹਨਾਂ ਨੂੰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਆ। ਸੋ ਡਿਪਟੀ ਨੇ ਕਨਫਰਮ ਕੀਤਾ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਪਬਲਿਕ ਦੇ ਵਿੱਚ, ਚਾਹੇ ਉਹ ਆਈਸ ਵਾਲੇ ਆ ਤੇ ਚਾਹੇ ਉਹਨਾਂ ਦੇ ਪਰਿਵਾਰ ਵਾਲੇ ਆ, ਕੌਣ ਬੰਦਾ ਛੁੱਟ ਰਿਹਾ ਜਾਂ ਕਿੰਨੇ ਕਸਟਡੀ ਤੋਂ ਬਾਹਰ ਆਉਣਾ, ਕੌਣ ਬੇਲ ਤੇ ਬਾਹਰ ਆ ਰਿਹਾ, ਕਿਹਨੂੰ ਅੰਦਰ ਲੈ ਕੇ ਜਾਣਾ ਜਾਂ ਕਿਹਨੂੰ ਟਰਾਂਸਫਰ ਕਰਨਾ, ਇਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਇਹ ਪਬਲਿਕ ਇਨਫੋਰਮੇਸ਼ਨ ਆ, ਇਸ ਦੀ ਵਰਤੋਂ ਕੋਈ ਵੀ ਜਿਹੜਾ ਆ ਉਹ ਕਰ ਸਕਦਾ ਹੈਗਾ ਆ। ਸ਼ੈਰਿਫਸ ਨੇ ਕਿਹਾ ਆ ਵੀ ਉਹ ਸੈਂਚੁਰੀ ਲਾਜ਼ ਦੇ ਨਾਲ ਅਬਾਈਡ ਜਿਹੜੇ ਉਹ ਕਰਦੇ ਆ, ਤੇ ਉਹਨਾਂ ਨੇ ਕਲੈਰੀਫਾਈ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ, ਕਹਿੰਦੇ ਵੀ ਆਈਸ ਨੂੰ ਅਸੀਂ ਕੋਈ ਵੀ ਐਡਵਾਂਸ ਨੋਟਿਸ ਆਫ ਰਿਲੀਜ਼ ਨਹੀਂ ਸੀ ਦਿੱਤਾ, ਤੇ ਨਾ ਹੀ ਜਿਹੜੇ ਸਿਵਲ ਇਮੀਗ੍ਰੇਸ਼ਨ ਐਕਸ਼ਨਸ ਜਾਂ ਡਿਟੇਨਰਸ ਆ ਉਹਨਾਂ ਨੂੰ ਅਨਫੋਰਸ ਕੀਤਾ ਸੀ। ਅਸੀਂ ਕ੍ਰਿਮੀਨਲ ਹਿਸਟਰੀ ਆਈਸ ਦੇ ਨਾਲ ਇਹਨਾਂ ਦੀ ਨਹੀਂ ਸੀ ਜਿਹੜੀ ਉਹ ਸ਼ੇਅਰ ਕੀਤੀ, ਪਰ ਸ਼ੈਰਿਫ ਕਹਿੰਦੇ ਵੀ ਜੇ ਉਹਨਾਂ ਦੇ ਕੋਲ ਵੈਲਿਡ ਅਰੈਸਟ ਵਾਰੰਟ ਹੁੰਦੇ ਨੇ, ਕੋਰਟ ਆਰਡਰ ਜੱਜਿਸ ਦੇ ਸਾਈਨਡ ਹੈਗੇ ਆ, ਤੇ ਬਾਈ ਲਾ ਸਾਨੂੰ ਉਹਨਾਂ ਦਾ ਸਾਥ ਜਿਹੜਾ ਆ ਉਹ ਦੇਣਾ ਹੀ ਪੈਂਦਾ ਆ। ਸੋ ਆਈਸ ਨੇ ਹੁਣ ਤੱਕ, ਹਰਜੋਤ ਸਿੰਘ ਜੀ, ਨੇਸ਼ਨ ਵਾਈਡ ਇਹ KTVU ਜਿਹੜੇ ਆ ਉਹ ਰਿਪੋਰਟ ਕਰ ਰਿਹਾ ਆ ਵੀ 56,397 ਜਾਣਿਆਂ ਨੂੰ ਡਿਟੈਂਸ਼ਨ ਸੈਂਟਰਸ ਦੇ ਵਿੱਚ ਕੀਤਾ ਆ 15 ਜੂਨ ਤੱਕ। 2019 ਤੋਂ ਬਾਅਦ ਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਆ। ਤੇ ਜਿਹੜਾ ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਸਾਇਰਾਕਿਊਜ਼ ਯੂਨੀਵਰਸਿਟੀ ਦਾ ਆ, ਉਹ ਇਹ ਕਹਿੰਦਾ ਆ ਵੀ ਇਹਨਾਂ ਦੇ ਵਿੱਚੋਂ 56,000 ਚੋਂ 40,433 ਅਜਿਹੇ ਨੇ, ਤਕਰੀਬਨ 72%, ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਰੈਕਰਡ ਨਹੀਂ ਹੈਗਾ। ਡਾਟਾ ਜਿਹੜਾ ਉਹ ਇਸ ਟਾਈਮ ਇਹ ਸ਼ੋ ਕਰ ਰਿਹਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਕ੍ਰਾਈਮ ਦੇ ਵਿੱਚ ਕਨਵਿਕਟਡ ਵੀ ਆ, ਇਹਨਾਂ ਦੇ ਵਿੱਚੋਂ 28.3% ਉਹ ਨੇ ਜਿਨ੍ਹਾਂ ਦੇ ਮਾਈਨਰ ਟ੍ਰੈਫਿਕ ਆਫੈਂਸ ਵਾਇਲੇਸ਼ਨ ਲਾਈਕ ਕੀਪਿੰਗ ਕੁੱਤਾ ਜਿਹੜਾ ਲੀਸ਼ ਤੇ ਨਹੀਂ ਰੱਖਿਆ, ਫਿਸ਼ਿੰਗ ਵਿਦਆਊਟ ਪਰਮਿਟ, ਡਰਾਈਵਿੰਗ ਲਾਇਸੈਂਸ ਵਿਦਆਊਟ ਟੇਲ ਲਾਈਟ, ਇਦਾਂ ਦੇ ਛੋਟੇ-ਛੋਟੇ ਆਫੈਂਸਿਸ ਦੇ ਕਰਕੇ ਵੀ ਜਿਹੜੇ ਆ ਉਹ ਲੋਕ ਡਿਟੇਨ ਹੋ ਰਹੇ ਨੇ। ਜੀ, ਬਿਲਕੁਲ। ਇਸੇ ਤਰ੍ਹਾਂ ਜੇ ਆਈਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਜਿਹੜੀ ਸਭ ਤੋਂ ਵੱਡੀ ਇੱਕ ਜੇਲ੍ਹ ਆਈਸ ਵਾਲੇ ਉਹ ਰਿਲੀਜ਼ ਕਰਨ ਜਾ ਰਹੇ ਆ 2500 ਬੈੱਡ ਦੀ, ਕੈਲੀਫੋਰਨੀਆ ਸਿਟੀ ਜਿਹੜਾ ਸ਼ਹਿਰ ਆ ਉੱਥੇ ਸਦਰਨ ਕੈਲੀਫੋਰਨੀਆ ਦੇ ਵਿੱਚ 2500 ਬੈੱਡ ਦੀ ਜਿਹੜੀ ਫੈਸਿਲਿਟੀ ਹੋਣੀ ਆ, ਉਹਦਾ ਜਿਹੜਾ ਵਿਰੋਧ ਹੁਣ ਕਾਫੀ ਹੋ ਰਿਹਾ। ਬਹੁਤ ਸਾਰੇ ਲੋਕ ਉਸ ਦਾ ਵਿਰੋਧ ਕਰ ਰਹੇ ਆ ਵੀ ਇੱਥੇ ਨਹੀਂ ਖੋਲਣੀ ਚਾਹੀਦੀ। ਹਾਲਾਂਕਿ $10 ਮਿਲੀਅਨ ਉਹਨਾਂ ਨੇ ਆਲਰੇਡੀ ਕੋਰ ਸਿਵਿਕ ਜਿਹੜੀ ਆਰਗੇਨਾਈਜੇਸ਼ਨ ਹੈ, ਕਰੈਕਸ਼ਨ ਫੈਸਿਲਿਟੀ ਪ੍ਰਾਈਵੇਟ ਕੰਪਨੀ ਆ, ਉਹਨਾਂ ਨੂੰ ਸਾਈਨ ਅਪ ਕਰ ਦਿੱਤਾ ਆ। $34 ਮਿਲੀਅਨ ਇਸ ਤੋਂ ਬਾਅਦ ਦਿੱਤਾ ਜਾਊਗਾ। ਕੈਲੀਫੋਰਨੀਆ ਸਿਟੀ ਇੱਕ ਰਿਮੋਟ ਡੈਜ਼ਰਟ ਸਿਟੀ ਆ, 14,000 ਪੋਪੂਲੇਸ਼ਨ ਆ ਉੱਥੇ ਦੀ। ਅਨਪਲਾਇਮੈਂਟ ਤੇ ਪਾਵਰਟੀ ਰੇਟ ਬਹੁਤ ਜ਼ਿਆਦਾ ਹੈਗਾ। ਹਾਲਾਂਕਿ ਸ਼ਹਿਰ ਵਾਲੇ ਚਾਹੁੰਦੇ ਆ ਵੀ ਸਾਡੇ ਜੇਲ੍ਹ ਆ ਜਾਏ, ਜਿਹਦੇ ਨਾਲ ਉਹਨਾਂ ਦੀ ਜਿਹੜੀ ਆ ਇਕੋਨਮੀ ਆ ਉਸ ਨੂੰ ਬੰਪ ਮਿਲੂਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਤੇ ਜਿਹੜੇ ਲੈਜਿਸਲੇਚਰਸ ਵਾਲੇ ਆ, ਉਹ ਇਸ ਟਾਈਮ ਕਹਿੰਦੇ ਵੀ ਇਸ ਟਾਈਮ ਖਿੱਚੋਤਾਣ ਉਹਨਾਂ ਦੀ ਆਪਸ ਵਿੱਚ ਇਸ ਬਾਬਤ ਚੱਲ ਰਹੀ ਆ, ਕੰਸਟਰਕਸ਼ਨ ਯੂਨੀਅਨਸ ਦੇ ਨਾਲ ਮਿਨੀਮਮ ਵੇਜ ਨੂੰ ਲੈ ਕੇ। ਯਾਦ ਹੋਣਾ ਪਿਛਲੇ ਸਾਲ ਕੈਲੀਫੋਰਨੀਆ ਦੇ ਵਿੱਚ ਜਿਹੜੇ ਫਾਸਟ ਫੂਡ ਵਰਕਰਸ ਆ ਉਹਨਾਂ ਦੀ ਮਿਨੀਮਮ ਵੇਜ ਦੇ ਵਿੱਚ ਵਾਧਾ ਜਿਹੜਾ ਹੋਇਆ ਸੀ। ਉਸ ਤੋਂ ਬਾਅਦ ਚ ਬਹੁਤ ਸਾਰੀਆਂ ਇਹ ਰਿਪੋਰਟਸ ਆਈਆਂ ਸੀ ਇਹਨਾਂ ਫਾਸਟ ਫੂਡ ਚੇਨਸ ਆ ਉਹਨਾਂ ਦੇ ਦੁਆਰਾ ਕਾਫੀ ਲੋਕਾਂ ਨੂੰ ਨੌਕਰੀ ਤੋਂ ਫਾਇਰ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਸਾਡੇ ਲਈ ਇੰਪੋਸੀਬਲ ਆ ਇੰਨੇ EMPLOYEES ਰੱਖਣੇ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜੀ ਆ ਉਹ ਤਨਖਾਹ ਦੇਣੀ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਲਾ ਮੇਕਰਸ ਇਸ ਟਾਈਮ ਇੱਕ ਹਾਊਸਿੰਗ ਬਿਲਸ ਨੂੰ ਲੈ ਕੇ ਜਿਹੜੀ ਲਾਸਟ ਮਿਨਟ ਡੀਲਸ ਆ ਉਹ ਬਣਾਈਆਂ ਜਾ ਰਹੀਆਂ ਆ। ਨਵੀਂ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਇਸ ਲੈਜਿਸਲੇਸ਼ਨ ਦੇ ਵਿੱਚ, ਇਸ ਬਜਟ ਬਿੱਲ ਦੇ ਨਾਲ, ਉਸ ਨੂੰ ਕਹਿੰਦੇ ਵੀ ਮੰਗਲਵਾਰ ਨੂੰ ਜਿਹੜਾ ਉਹ ਪ੍ਰਿੰਟ ਦੇ ਵਿੱਚ ਪੇਸ਼ ਕੀਤਾ ਗਿਆ ਆ। ਤੇ ਕਹਿੰਦੇ ਵੀ ਬਿਲਡਿੰਗ ਟ੍ਰੇਡ ਯੂਨੀਅਨਸ ਦੇ ਦੁਆਰਾ ਇਸ ਦੀ ਖਾਸੀ ਆਪੋਜੀਸ਼ਨ ਹੋ ਰਹੀ ਆ। ਕਹਿੰਦੇ ਵੀ ਕਾਫੀ ਪਾਵਰਫੁਲ ਇੰਟਰਸਟ ਗਰੁੱਪਸ ਜਿਹੜੇ ਸਟੇਟ ਕੈਪੀਟਲ ਤੇ ਆ, ਜਿਨ੍ਹਾਂ ਦੇ ਲੀਡਰ ਆਰਗਿਊ ਕਰ ਰਹੇ ਆ ਵੀ ਜਿਹੜੇ ਪੇ ਸਟੈਂਡਰਡਸ ਦੇ ਲਈ ਕਹਿੰਦੇ ਵੀ ਅਸੀਂ ਮਿਹਨਤ ਕੀਤੀ ਸੀ ਜਾਂ ਉਹਦੇ ਲਈ ਫਾਈਟ ਕੀਤਾ ਸੀ, ਉਹ ਇਸ ਬਿੱਲ ਜਿਹੜਾ ਆ ਉਹ ਇਸ ਨੂੰ ਅੰਡਰਕਟ ਕਰਦਾ ਆ। ਸੋ ਗਵਰਨਰ ਗੈਵਿਨ ਨਿਊਸਮ ਹਾਊਸਿੰਗ ਕੰਸਟਰਕਸ਼ਨ ਦੇ ਵਿੱਚ ਪ੍ਰੋਸੈਸ ਨੂੰ ਸਟ੍ਰੀਮਲਾਈਨ ਕਰਨ ਦੇ ਲਈ ਵੱਡੇ ਜਿਹੜੇ ਚੇਂਜਸ ਆ ਉਸ ਦੀ ਮੰਗ ਕਰ ਰਹੇ ਆ ਇਸ ਬਜਟ ਦੇ ਤਹਿਤ। ਹੁਣ ਨਵੀਂ ਵੇਜ ਜਿਹੜੇ ਰੇਟ ਆ ਉਹ ਕਹਿੰਦੇ ਵੀ ਉਸ ਦੇ ਕਰਕੇ ਹੁਣ ਡਿਬੇਟ ਚਰਚਾ ਜਿਹੜੀ ਆ ਖਾਸੀ ਤਿੱਖੀ ਜਿਹੜੀ
ਹੋ ਰਹੀ ਆ। ਪਿਛਲੇ ਇੱਕ ਦਹਾਕੇ ਤੋਂ ਇਸ ਉੱਤੇ ਚਰਚਾ ਜਿਹੜੀ ਉਹ ਹੋ ਰਹੀ ਸੀਗੀ। ਸੋ ਕਹਿੰਦੇ ਵੀ ਗਰੰਟਿਡ ਪੇ ਫਾਰ ਕੰਸਟਰਕਸ਼ਨ ਵਰਕਰਸ ਉਸ ਦੀ ਮੰਗ ਲਗਾਤਾਰ ਜਿਹੜੀ ਉਹ ਚੱਲ ਰਹੀ ਆ। ਕੈਲੀਫੋਰਨੀਆ ਇਨਵਾਇਰਮੈਂਟਲ ਕੁਆਲਿਟੀ ਐਕਟ ਜਿਹੜਾ ਆ ਉਹ ਇਹ ਕਹਿੰਦਾ ਵੀ ਇਹਨਾਂ ਨੂੰ ਜਿਹੜੇ ਕੈਲੀਫੋਰਨੀਆ ਦੇ ਪ੍ਰੀਮੀਅਰ ਇਨਵਾਇਰਮੈਂਟਲ ਇੰਪੈਕਟ ਲਾ ਆ ਇਹਨਾਂ ਨੂੰ ਐਕਸੈਪਸ਼ਨ ਜਿਹੜੀ ਇਸ ਨਵੇਂ ਪ੍ਰਪੋਜ਼ਲ ਦੇ ਵਿੱਚ ਦੇਣ ਦੀ ਚਰਚਾ ਜਿਹੜੀ ਉਹ ਚੱਲੀ ਆ। ਸੋ ਇਹ ਹੁਣ ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਨਵੀਂ ਕੰਸਟਰਕਸ਼ਨਸ ਕਰਨੀਆਂ ਆ ਨਵੀਂ ਜਿਹੜੀ ਜ਼ੋਨਿੰਗ ਕਰਨੀ ਆ ਉਹਦੇ ਵਿੱਚ ਇਨਵਾਇਰਮੈਂਟਲ ਕੰਮ ਜਿਹੜਾ ਉਹ ਖਾਸਾ ਲੰਬਾ ਤੇ ਰੈੱਡ ਟੇਪ ਦੇ ਬਰਾਬਰ ਜਿਹੜਾ ਉਹ ਹੋ ਜਾਂਦਾ ਆ। ਸੋ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਕਮਰਸ਼ੀਅਲ ਕੰਸਟਰਕਸ਼ਨ ਨੂੰ ਸਟ੍ਰੀਮਲਾਈਨ ਕਰਨ ਦੇ ਲਈ ਇਦਾਂ ਦੇ ਜਿਹੜੇ ਵੇਵਰਸ ਆ ਉਹ ਉਸ ਦੀ ਚਰਚਾ ਜਿਹੜੀ ਉਹ ਹੁਣ ਚੱਲ ਰਹੀ ਆ। ਸੋ ਹੁਣ ਨਵਾਂ ਜਿਹੜਾ ਵੇਜ ਪ੍ਰਪੋਜ਼ਲ ਆ ਉਸ ਦੇ ਤਹਿਤ ਕੀ ਜਿਹੜੀ ਇਹ ਗੱਲ ਬਣੂਗੀ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਪ੍ਰਪੋਜ਼ਡ ਜਿਹੜੇ ਬਜਟ ਆ ਉਸ ਦੇ ਵਿੱਚ $30 ਦੇ ਇਰਦ ਗਿਰਦ ਬਜਟ ਬਿੱਲ ਦੇ ਤਹਿਤ ਜਿਹੜੇ ਚੀਕੋ ਦੇ ਇਲਾਕੇ ਦੇ ਵਿੱਚ $30 ਤੋਂ ਘੱਟ, ਐਲਏ ਦੇ ਵਿੱਚ $40 ਦੇ ਇਰਦ ਗਿਰਦ ਤੇ ਬੇ ਏਰੀਏ ਦੇ ਵਿੱਚ $40 ਇਹ ਜਿਹੜੀ ਇਸ ਟਾਈਮ ਆਵਰਲੀ ਮਿਨੀਮਮ ਵੇਜ ਜਿਹੜੇ ਕਾਰਪੈਂਟਰਸ ਲਈ ਰੱਖੀ ਗਈ ਹੈ, ਜਦ ਕਿ ਰਾਈਟ ਨਾਓ ਜੇ ਦੇਖਿਆ ਜਾਵੇ ਤਾਂ $80 ਤੋਂ $100 ਦੇ ਦਰਮਿਆਨ ਕਾਰਪੈਂਟਰਸ ਦੀ ਇਸ ਹਿਸਾਬ ਦੇ ਨਾਲ ਬਿੱਲ ਜਿਹੜਾ ਉਹਨਾਂ ਦਾ ਪਰ ਆਵਰ ਇਹਨਾਂ ਦਾ ਹੁੰਦੀ ਆ ਵੇਜ ਹੁੰਦੀ ਆ। ਸੋ ਕਾਫੀ ਘਟਾਉਣ ਬਾਰੇ ਜਿਹੜੀ ਇਹ ਚਰਚਾ ਚੱਲ ਰਹੀ ਹੈ, ਜਿਸ ਕਰਕੇ ਯੂਨੀਅਨਸ ਇਸ ਦੇ ਕਾਫੀ ਉਲਟ ਚੱਲ ਰਹੀਆਂ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹ ਜੁਲਾਈ 1 ਨੂੰ ਹੋਰ ਵੱਧ ਜਾਊਗੀਆਂ। ਕਾਰਨ ਕੀ ਆ? ਐਕਸਾਈਜ਼ ਟੈਕਸ ਜੋ ਆ ਉਹ ਵਧਣ ਜਾ ਰਿਹਾ ਕਿਉਂਕਿ ਨਵਾਂ ਲੋ ਕਾਰਬਨ ਫਿਊਲ ਸਟੈਂਡਰਡ ਇੰਪਲੀਮੈਂਟ ਹੋਣ ਜਾ ਰਿਹਾ। ਕਰੰਟਲੀ ਜਿਹੜੇ ਡਰਾਈਵਰਸ ਆ ਉਹ 59.6 ਸੈਂਟ ਪਰ ਗੈਲਨ ਐਕਸਾਈਜ਼ ਟੈਕਸ ਦਿੰਦੇ ਆ, ਜੋ ਕਿ ਵੱਧ ਕੇ 61.2 ਸੈਂਟ ਪਰ ਗੈਲਨ ਅਗਲੇ ਹਫ਼ਤੇ ਤੋਂ ਹੋ ਜਾਊਗਾ। ਆਲਰੇਡੀ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ ਉਹ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਹਾਈ ਹੈਗੀਆਂ ਆ। ਐਕਸਪਰਟਸ ਇਹ ਕਹਿੰਦੇ ਆ ਵੀ ਆਇਲ ਦੀਆਂ ਪ੍ਰਾਈਸਿਸ, ਮਾਰਕੀਟ ਫੋਰਸ, ਰਿਫਾਈਨਰੀਜ਼ ਆਪਰੇਸ਼ਨ, ਜਿਹੜੇ ਬਹੁਤ ਸਾਰੀਆਂ ਰਿਫਾਈਨਰੀ ਕੈਲੀਫੋਰਨੀਆ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਆ ਤੇ ਉਸ ਦੇ ਕਾਰਨ ਵੀ ਇਹ ਜਿਹੜਾ ਟੈਕਸ ਹੈਗਾ 65 ਸੈਂਟ ਤੱਕ ਪਹੁੰਚ ਜਾਊਗਾ। ਸੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੈਸ ਦੀਆਂ ਕੀਮਤਾਂ ਨੂੰ ਹੋਰ ਵੱਧਦਾ ਹੋਇਆ ਦੇਖਾਂਗੇ। ਜੀ ਹਰਜੋਤ ਸਿੰਘ ਜੀ, ਇੱਕ ਵੀਡੀਓ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਕਰਨ ਜਾ ਰਹੇ ਹਾਂ। ਫਰੈਜ਼ਨੋ ਦੀ ਇਹ ਜਿਹੜੀ ਵੀਡੀਓ ਦੱਸੀ ਜਿਹੜੀ ਉਹ ਜਾ ਰਹੀ ਆ ਗਾਰਜ਼ਾ, ਜਿਹੜਾ ਜੌਨ ਗਾਰਜ਼ਾ ਹਾਈ ਸਕੂਲ ਆ ਉਸ ਦੇ ਇਰਦ ਗਿਰਦ ਦੇ ਨੇਬਰਹੁੱਡ ਦੀ ਆ, ਜਿੱਥੇ ਦਿਨ ਦਿਹਾੜੇ ਇੱਕ ਹਿਸਾਬ ਦੇ ਨਾਲ ਡਕੈਤੀ ਹੁੰਦੀ ਆ। ਲੋਕ ਸਮਾਨ ਕੱਢ ਰਹੇ ਆਪਣੀ ਗੱਡੀ ਚੋਂ ਤੇ ਕੁਝ ਗੱਡੀ ਦੇ ਵਿੱਚ ਹਥਿਆਰਬੰਦ ਲੋਕ ਆਉਂਦੇ ਆ, ਦਿਖਾ ਕੇ ਹਥਿਆਰ ਤੇ ਉਹਨਾਂ ਦਾ ਸਮਾਨ ਜਿਹੜਾ ਉਹ ਲੁੱਟ ਕੇ ਲੈ ਜਾਂਦੇ ਆ। ਸੋ ਇਹ ਪਹਿਲਾਂ ਆਪਾਂ ਥੋੜੀ ਵੀਡੀਓ ਹਰਜੋਤ ਸਿੰਘ ਜੀ ਦੇਖਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਉੱਤੇ ਆਪਾਂ ਥੋੜੀ ਜੀ ਚਰਚਾ ਕਰਦੇ ਆ ਵੀ ਆਪਾਂ ਨੂੰ ਧਿਆਨ ਕੀ ਰੱਖਣਾ ਚਾਹੀਦਾ ਹੈ। ਵੀ ਗੱਡੀ ਦੇ ਵਿੱਚੋਂ ਨਿਕਲਦੇ ਆ, ਉਸ ਬੰਦੇ ਦੇ ਤਾਣ ਕੇ ਤਾਂ ਉਹਦਾ ਜਿਹੜਾ ਸਮਾਨ ਆ ਉਹ ਨਾਲ ਦੇ ਨਾਲ ਲੁੱਟ ਕੇ ਲੈ ਜਾਂਦੇ ਆ। 3-4 ਜਾਣੇ ਜਿਹੜੇ ਗੱਡੀ ਦੇ ਵਿੱਚ, ਸੈਡਾਨ ਗੱਡੀ ਦੇ ਵਿੱਚ ਆਉਂਦੇ ਆ, ਚਿੱਟੀ ਗੱਡੀ ਦੇ ਵਿੱਚ, ਉਹ ਆਪ ਲੋਕ ਹੁੰਦੇ ਜਿਹੜੇ ਵਿਕਟਮ ਇਸ ਦੇ ਵਿੱਚ ਬਣਦੇ ਆ। ਸੋ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਜਿਹੜੀ ਜ਼ਰੂਰਤ ਹੈ। ਇੱਕ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਬੇ ਏਰੀਏ ਵਾਲੇ ਮਾਮਲੇ 'ਚ ਵੀ, ਬੇ ਏਰੀਏ ਤੋਂ ਵੀ ਇਦਾਂ ਦੀਆਂ ਰਿਪੋਰਟਸ ਆਈਆਂ ਸੀ ਵੀ ਲੋਕਾਂ ਨੇ ਇੱਕ ਵੈਲਸ ਫਾਰਗੋ ਦਾ ਇੱਕ ਸੀਗਾ ਕੰਜ਼ਿਊਮਰ, ਉਹਨੇ ਡਾਲਰ ਕਢਾਇਆ ਸੀ, ਉਹਨੇ ਦੇਖੇ ਉਹ ਜਿਹੜੇ ਚੋਰ ਸੀਗੇ, ਰੋਬਰ ਸੀਗੇ, ਉਹਦਾ ਘਰ ਤੱਕ ਪਿੱਛਾ ਕੀਤਾ। ਜਦ ਗਰਾਜ 'ਚ ਵੜਨ ਲੱਗੇ ਤਾਂ ਉਹ ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਘਰ ਦੇ ਅੰਦਰ ਵੜ ਗਏ ਤੇ ਫਿਰ ਉਹਨਾਂ ਨੇ ਜਿਹੜੀ ਉਹ ਉੱਥੇ ਲੁੱਟ ਖੋਹ ਜਿਹੜੀ ਰੋਬਰੀ ਆ ਉਹ ਕੀਤੀ ਆ। ਇਸ ਟਾਈਮ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਆਈਸ ਵਾਲੇ ਤਾਂ ਛਾਪੇ ਜਿਹੜੇ ਉਹ ਮਾਰ ਰਹੇ ਆ, ਪਰ ਇਹਨਾਂ ਚੋਰਾਂ ਨੂੰ ਕੋਈ ਡਰ ਹੀ ਨਹੀਂ। ਕੋਈ ਇਹਨਾਂ ਨੂੰ ਜਿਹੜਾ ਕ੍ਰਿਮੀਨਲਸ ਨੂੰ ਇਦਾਂ ਲੱਗਦਾ ਵੀ ਇਹਨਾਂ ਨੂੰ ਕੋਈ ਡਰ ਖੌਫ ਜਿਹੜਾ ਕਿਸੇ ਚੀਜ਼ ਦਾ ਰਿਹਾ ਹੀ ਨਹੀਂ ਆ। ਦਿਨ ਦਿਹਾੜੇ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀਆਂ ਚੋਰੀਆਂ ਇਹ ਹੋਈਆਂ, ਇਹ ਫਰੈਜ਼ਨੋ ਇਲਾਕੇ ਦੀ ਜਿਹੜੀ ਇਹ ਖਬਰ ਹੈਗੀ ਆ, ਇਹ ਉੱਥੋਂ ਦੀ ਇਹ ਜਿਹੜੀ ਵੀਡੀਓ ਜਿਹੜੀ ਵੈਸਟ ਆਫ 99 ਆ ਉਧਰ ਦਾ ਜਿਹੜਾ ਇਹ ਇਲਾਕਾ ਆ, ਉਸ ਨੇਬਰਹੁੱਡ ਦੇ ਵਿੱਚ ਇਹ ਚੀਜ਼ ਜਿਹੜੀ ਇਹ ਵਾਪਰੀ ਹੈਗੀ ਆ। ਸੋ ਭਾਈ ਜਦੋਂ ਵੀ ਤੁਸੀਂ ਆਉਂਦੇ ਜਾਂਦੇ ਆ, ਪਲੀਜ਼ ਅਲਰਟ ਜਿਹੜਾ ਆ ਉਹ ਤੁਹਾਨੂੰ ਰਹਿਣ ਦੀ ਜਿਹੜੀ ਜ਼ਰੂਰਤ ਆ। ਇਹ ਜ਼ਰੂਰੀ ਨਹੀਂ ਵੀ ਇਕੱਲਾ ਇੱਥੇ ਹੋਇਆ ਤੇ ਹੋਰ ਕਿਤੇ ਨਹੀਂ ਹੋ ਸਕਦਾ। ਸਾਰਿਆਂ ਨੂੰ ਇਹ ਕਿਸੇ ਦੇ ਨਾਲ ਵੀ ਕਿਸੇ ਵੀ ਟਾਈਮ ਜਿਹੜੀ ਇਹ ਚੀਜ਼ ਵਾਪਰ ਸਕਦੀ ਆ। ਅਲਰਟ ਰਹਿਣ ਦੀ ਜ਼ਰੂਰਤ ਆ। ਇਹ ਤਾਂ ਸੀਗਾ ਵੀ ਇਹ CCTV ਕੈਮਰਾ ਲੱਗਾ ਸੀਗਾ ਤਾਂ ਇਹ ਜਿਹੜਾ ਇਸ ਦੇ ਵਿੱਚ ਆ ਗਿਆ, ਪਤਾ ਲੱਗ ਗਿਆ। ਅਦਰਵਾਈਜ਼ ਹੋਰ ਪਤਾ ਨਹੀਂ ਕੈਮਰੇ ਦੀ ਅੱਖ ਤੋਂ ਉਹਲੇ ਇਦਾਂ ਦੀਆਂ ਕਿੰਨੇ ਇੰਸੀਡੈਂਟ ਵਾਪਰਦੇ ਰਹਿੰਦੇ ਹੋਣੇ ਆ।
ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਲੈਣੀ ਲੋਕਾਂ ਲਈ ਕਾਫੀ ਔਖੀ ਹੋਈ ਆ। ਖਾਸ ਕਰਕੇ ਜਿਨ੍ਹਾਂ ਦੇ ਕਲੇਮ ਹੋਏ ਆ ਜਾਂ ਜਿਨ੍ਹਾਂ ਦੇ ਏਰੀਏਜ਼ ਪਹਾੜੀ ਦੇ ਲਾਗੇ ਹੈਗੇ ਆ ਜਾਂ ਜਿੱਥੇ ਜ਼ਿਆਦੇ ਟਰੀਜ਼ ਵਗੈਰਾ ਹੈਗੇ ਆ। ਸੋ ਅਲਟੀਮੇਟਲੀ ਬਹੁਤ ਸਾਰੇ ਲੋਕ ਕੈਲੀਫੋਰਨੀਆ ਫੇਅਰ ਪਲਾਨ ਜੋ ਲਾਸਟ ਰਿਜ਼ੋਰਟ ਆ, ਉਹ ਲੈ ਲੈਂਦੇ ਆ। ਅੱਜ ਲਾਸ ਐਂਜਲਸ ਕਾਉਂਟੀ ਦੇ ਸੁਪੀਰੀਅਰ ਕੋਰਟ ਜੱਜ ਨੇ ਇਹ ਫੈਸਲਾ ਦਿੱਤਾ ਹੈ ਵੀ ਕੈਲੀਫੋਰਨੀਆ ਫੇਅਰ ਪਲਾਨ ਨੇ ਵਾਇਓਲੇਸ਼ਨਸ ਕੀਤੀਆਂ ਹੈਗੀਆਂ ਇੰਸ਼ੋਰੈਂਸ ਕੋਡ ਦੀਆਂ, ਕਿਉਂਕਿ ਜਿਨ੍ਹਾਂ ਲੋਕਾਂ ਦਾ ਡੈਮੇਜ ਹੋਇਆ ਸੀ ਖਾਸ ਕਰਕੇ ਧੂਏ ਦੇ ਨਾਲ, ਸਮੋਕ ਨਾਲ, ਉਹਨੂੰ ਕਵਰ ਨਹੀਂ ਕੀਤਾ। ਸੋ ਉਹਨਾਂ ਨੇ ਉਸ ਨੂੰ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਲੁਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਸ ਡਿਸੀਜਨ ਦੇ ਵਿੱਚ ਜੋ ਜੱਜ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕਾਂ ਨੇ ਕੰਪਲੇਨਸ ਕੀਤੀਆਂ ਆ ਵੀ ਉਹ ਉਹਨਾਂ ਸਾਰਿਆਂ ਦੀ ਇਹ ਜਿਹੜੀ ਕਵਰੇਜ ਆ ਹੋਣੀ ਚਾਹੀਦੀ ਹੈਗੀ ਆ। ਹੁਣ ਜਨਵਰੀ 7 ਦੇ ਵਿੱਚ ਵੀ ਜਿਹੜੇ ਬਹੁਤ ਵੱਡੀਆਂ ਅੱਗਾਂ ਲੱਗੀਆਂ ਸੀਆਂ ਲਾਸ ਐਂਜਲਸ ਦੇ ਵਿੱਚ, ਉੱਥੇ ਲੋਕਾਂ ਦਾ ਨੁਕਸਾਨ ਹੋਇਆ ਸੀ। ਲਾਸ ਐਂਜਲਸ ਕਾਉਂਟੀ ਦੇ ਸੁਪੀਰੀਅਰ ਕੋਰਟ ਜੱਜ ਸਟਾਰਟ ਰਾਈਸ ਉਹਨਾਂ ਨੇ ਦੱਸਿਆ ਵੀ ਕੈਲੀਫੋਰਨੀਆ ਫੇਅਰ ਪਲਾਨ ਦੀ ਪਾਲਿਸੀ ਨੇ ਇੰਸ਼ੋਰੈਂਸ ਕੋਡ ਨੂੰ ਵਾਇਲੇਟ ਕੀਤਾ ਆ ਲੋਕਾਂ ਦੀਆਂ ਕਵਰੇਜ ਨੂੰ ਨਾ ਕਵਰ ਕਰਕੇ। ਸੋ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਬਹੁਤ ਵਧੀਆ ਪਲਾਨ ਹੈਗੀ ਆ, ਵਧੀਆ ਪਾਲਿਸੀ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਪਿਛਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਉਹਨਾਂ ਨਾਲ ਸਾਂਝੀਆਂ ਕਰਦੇ ਰਹੇ ਹੈਗੇ ਆ। ਪਰ ਫੇਅਰ ਪਲਾਨ ਵਾਲੇ ਕਹਿੰਦੇ ਆ ਜਿਹੜੇ ਉਹਨਾਂ ਦੇ ਹਿਲਰੀ ਮੈਕਲੀਨ ਆ ਸਪੋਕਸ ਪਰਸਨ, ਉਹ ਕਹਿੰਦੇ ਵੀ ਅਸੀਂ ਆਪਣੀ ਪਾਲਿਸੀ ਲੈਂਗੁਏਜ ਨੂੰ ਅਪਡੇਟ ਕਰਨ ਜਾ ਰਹੇ ਹਾਂ। ਜੀ, ਜੀ। ਤੇ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੰਦੇ ਜਾਈਏ। ਕੱਲ੍ਹ ਨੂੰ ਉਹ ਇਤਿਹਾਸਿਕ ਦਿਨ ਜਿਹੜਾ ਉਹ ਆ ਰਿਹਾ ਜਿੱਥੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਆ ਉਸ ਦਾ ਉਦਘਾਟਨ ਹੋਣ ਜਾ ਰਿਹਾ ਆ। ਸੋ ਸਾਰੇ ਹੀ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ, ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਜਿਹੜੀ ਉਹ ਬੇਨਤੀ ਕਰਦੇ ਹਾਂ ਵੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੇ ਉਦਘਾਟਨੀ ਸਮਾਗਮ ਦੇ ਵਿੱਚ ਰਿਬਨ ਕਟਿੰਗ ਤੇ ਗ੍ਰੈਂਡ ਓਪਨਿੰਗ ਦੇ ਮੌਕੇ ਦੇ ਉੱਤੇ ਸਾਰਿਆਂ ਨੇ ਜਿਹੜਾ ਉੱਥੇ ਪਹੁੰਚਣਾ ਹੈ। ਐਗਜ਼ੈਕਟਲੀ 9 ਵਜੇ ਇਹ ਪ੍ਰੋਗਰਾਮ ਸਵੇਰੇ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ। ਸੋ ਸਾਰਿਆਂ ਨੂੰ 8-8:30 ਵਜੇ ਤੱਕ ਉੱਥੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਐਡਰੈਸ ਹੈਗਾ ਆ 4061 ਵੈਸਟ ਫਾਊਂਟੇਨ ਵੇ ਐਵੀਨਿਊ ਫਰੈਜ਼ਨੋ, 4061 ਵੈਸਟ ਫਾਊਂਟੇਨ ਵੇ ਐਵੀਨਿਊ ਫਰੈਜ਼ਨੋ। ਸੋ ਇੱਥੇ ਸਾਰਿਆਂ ਨੂੰ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਜੋ ਸਕੂਲ ਦਾ ਉਦਘਾਟਨ ਹੋਣਾ ਹੈ, ਰਿਬਨ ਕਟਿੰਗ ਹੋਣੀ ਆ, ਉਸ ਦੇ ਲਈ ਤੁਹਾਨੂੰ ਪਹੁੰਚਣ ਦੇ ਲਈ ਜਿਹੜੀ ਉਹ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਆ। ਸੋ ਸਾਰੇ ਜਾਣੇ ਹੁਮ-ਹੁਮਾ ਕੇ ਜਿਹੜੇ ਉਹ ਪਹੁੰਚੋ। ਸੋ ਉਮੀਦ ਹੈਗੀ ਆ ਵੀ ਸੈਂਕੜਿਆਂ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਇਸ ਬੜੇ ਹੀ ਮਾਣਮੱਤੇ ਇਤਿਹਾਸਿਕ ਦਿਨ ਦੇ ਵਿੱਚ ਇਹਨਾਂ ਪਲਾਂ ਦੇ ਵਿੱਚ ਸ਼ਮੂਲੀਅਤ ਕਰਨਗੇ। ਜੀ। ਪਰਿਵਾਰਾਂ ਸਮੇਤ ਪਹੁੰਚੋ। ਨਿਆਣਿਆਂ ਨੂੰ ਛੁੱਟੀਆਂ ਹੈਗੀਆਂ, ਬੱਚਿਆਂ ਨੂੰ ਸਕੂਲਾਂ 'ਚ, ਸੋ ਬੱਚਿਆਂ ਨੂੰ ਵੀ ਲੈ ਕੇ ਜਾਓ ਨਾਲ। ਉਹਨਾਂ ਨੂੰ ਜਿਹੜੀ ਸਕੂਲ ਦੀ ਬਿਲਡਿੰਗ ਟੋਟਲੀ ਨਵੀਂ ਬਿਲਡਿੰਗ ਬਣੀ ਆ। ਇਹ ਬਿਲਕੁਲ ਨਵਾਂ ਸਕੂਲ ਆ ਜਿਹੜਾ ਬਣਾਇਆ ਗਿਆ ਹੈਗਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਅੰਡਰ। ਸੋ ਪਰਿਵਾਰਾਂ ਸਮੇਤ ਪਹੁੰਚੋ, ਬਟ ਸਮਾਂ ਐਗਜ਼ੈਕਟਲੀ 9 ਵਜੇ ਆ। ਇਹ ਇੰਡੀਅਨ ਸਟੈਂਡਰਡ ਟਾਈਮ ਨਹੀਂ ਹੋਣਾ ਕਿਉਂਕਿ ਸਕੂਲ ਵਾਲੇ ਹੀ ਇਸ ਨੂੰ ਜਿਹੜਾ ਸਕੂਲ ਆਰਗੇਨਾਈਜ਼ ਬੋਰਡ। ਕਰ ਰਹੇ ਆ, ਪੰਜਾਬੀ ਨਹੀਂ ਆਰਗੇਨਾਈਜ਼ ਕਰ ਰਿਹਾ। ਸੋ ਇਹ ਜ਼ਰੂਰ ਧਿਆਨ ਰੱਖਿਓ। ਜੀ, ਜੀ, ਬਿਲਕੁਲ। ਤੇ ਕਹਿੰਦੇ ਤਾਂ ਅਜੀਬ ਕਰੰਸੀ ਦੀ ਗੱਲ ਲੱਗਦਾ ਹੈ, ਪਰ ਕਰਦੇ ਹੈ ਜਾਈਏ। ਇਹੀ ਗੱਲ ਆ। ਜੀ, ਜੀ। ਹਾਂਜੀ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $284 ਤੇ 85 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 96 ਪੈਸੇ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ 100 ਤੇ 7 ਪੁਆਇੰਟ ਘਟ ਕੇ 42,982। S&P ਬਰਾਬਰ ਰਿਹਾ 6,092 ਤੇ ਬੰਦ ਹੋਇਆ। ਨੈਸਡੈਕ 61 ਪੁਆਇੰਟ ਵੱਧ ਕੇ 19,973। ਐਨਵੀਡੀਆ ਦੇ ਵਿੱਚ ਕਹਿੰਦੇ ਵੀ ਫੇਰ ਉਹਨਾਂ ਦੇ ਸਟਾਕਸ ਦੇ ਵਿੱਚ ਇਜ਼ਾਫਾ ਹੋਣਾ ਸ਼ੁਰੂ ਜਿਹੜਾ ਉਹ ਹੋਇਆ ਆ। ਉਧਰ ਸੋਨੇ ਦਾ ਭਾਅ 3300 ਤੇ $47 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 ਈਅਰ ਯੀਲਡ 4.27%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,07,387 ਤੇ ਇਥੀਰੀਅਮ 2400 ਤੇ $27 ਦੇ ਬਰਾਬਰ ਚੱਲ ਰਿਹਾ ਹੈਗਾ ਆ। ਤੇ ਹੁਣ ਆਪਾਂ ਲੈਨੇ ਆ ਜੀ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।